ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਅਪਡੇਟ ਕੈਲੀਫੋਰਨੀਆ ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਮਜੀਤ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 25 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਪਡੇਟ ਕੈਲੀਫੋਰਨੀਆ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਟਾਈਮ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਕਰਵਾ ਸਕਦੇ ਹੋ। ਚੇਂਜਸ ਕਰਵਾਉਣੀਆਂ ਉਸ ਦੇ ਲਈ ਵੀ ਇਹਨਾਂ ਨਾਲ ਸੰਪਰਕ ਕਰੋ। ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ ਉਸ ਦੇ ਬਾਰੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ। ਅਪਲਾਈ ਕਰਨ ਦੇ ਲਈ ਵੀ ਸੰਪਰਕ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਕਾਲ 4082722500। ਟਿਰਕੀਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਧੂਤ, ਸੁਰਜੀਤ ਚਾਹਲ ਯੂਨੀਵਰਸਿਟੀ, ਗੁਰਦੇਵ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਜ਼ਰਾਈਲ ਵਾਲਿਆਂ ਨੇ ਸੀਰੀਆ ਦੇ ਵਿੱਚ ਇੱਕ ਹਾਈ ਰੈਂਕਿੰਗ ਇਰਾਨੀਅਨ ਜਨਰਲ ਆ ਉਸ ਨੂੰ ਮਾਰ ਦਿੱਤਾ ਹੈਗਾ। ਸੋ ਇਹ ਕਹਿੰਦੇ ਵੀ ਜਿਹੜੀ ਲੜਾਈ ਆ ਹੁਣ ਇਹ ਇਰਾਨ ਵੱਲ ਵੀ ਵੱਧ ਸਕਦੀ ਆ, ਜਿਹਦਾ ਇਹ ਖਤਰਾ ਬਹੁਤ ਜ਼ਿਆਦਾ ਬਣਿਆ ਹੋਇਆ। ਇਜ਼ਰਾਈਲ ਵਾਲਿਆਂ ਨੇ ਅੱਜ ਡਿਮਾਸਕਸ ਦੀ ਇੱਕ ਨੇਬਰਹੁੱਡ ਦੇ ਵਿੱਚ ਹਾਈ ਰੈਂਕਿੰਗ ਇਰਾਨੀਅਨ ਜਨਰਲ, ਜਿਹਦਾ ਨਾਂ ਸਈਦ ਰਾਜ਼ੀ ਮੌਸਾਵੀ ਕਰਕੇ ਜਾਣਿਆ ਜਾਂਦਾ ਹੈ, ਇਹ ਕਹਿੰਦੇ ਲੌਂਗ ਟਾਈਮ ਐਡਵਾਈਜ਼ਰ ਸੀ ਇਰਾਨੀਅਨ ਪੈਰਾਮਿਲਟਰੀ ਰੈਵੋਲੂਸ਼ਨਰੀ ਗਾਰਡ ਦਾ ਸੀਰੀਆ ਦੇ ਵਿੱਚ। ਤੇ ਉਸ ਨੂੰ ਜੋ ਆ ਇਜ਼ਰਾਈਲ ਵਾਲਿਆਂ ਨੇ ਮਾਰਿਆ ਹੈਗਾ ਆ। ਕਹਿੰਦੇ ਵੀ ਲੈਬਨਾਨ ਇਜ਼ਰਾਈਲ ਬਾਰਡਰ ਦੇ ਉੱਤੇ ਵੀ ਹੈਜ਼ਬੱਲਾ ਵਾਲੇ ਜੋ ਆ ਇਜ਼ਰਾਈਲ ਵੱਲ ਅਟੈਕ ਕਰ ਰਹੇ ਹੈਗੇ ਆ। ਰੈੱਡ ਸੀ ਦੇ ਵਿੱਚ ਜਿਹੜੇ ਹਾਊਥੀ ਰੈਬਲਸ ਆ ਜੈਮਨ ਏਰੀਏ ਦੇ ਵਿੱਚ, ਉਹ ਸ਼ਿਪਸ ਦੇ ਉੱਤੇ ਅਟੈਕ ਕਰ ਰਹੇ ਆ ਤੇ US ਤੇ ਨਾਲ ਇਹਨਾਂ ਦੇ ਸਾਥੀ ਮੁਲਕ ਇਹ ਕਹਿ ਰਹੇ ਆ ਵੀ ਇਹਦੇ ਵਿੱਚ ਇਰਾਨ ਵਾਲੇ ਜਿਹੜੇ ਆ ਉਹ ਇਨਵੋਲਵ ਹੈਗੇ ਆ। ਇਰਾਨ ਬੈਕਡ ਮਲੀਸ਼ੀਆ ਗਰੁੱਪ ਤੇ ਇਰਾਕ ਦਾ ਇੱਕ ਅੰਬਰੇਲਾ ਗਰੁੱਪ ਹੈਗਾ ਇਸਲਾਮਿਕ ਰੈਜ਼ਿਸਟੈਂਸ ਇਨ ਇਰਾਕ। ਉਹਨਾਂ ਨੇ 100 ਤੋਂ ਵੱਧ ਜਿਹੜੇ ਅਟੈਕ ਆ ਜੋ US ਦੇ ਟਰੂਪਸ ਹੈਗੇ ਇਰਾਕ ਤੇ ਸੀਰੀਆ ਉਹਦੇ ਉੱਤੇ ਕੀਤੇ ਹੈਗੇ, ਪਲੱਸ ਜਿਹੜੇ ਸ਼ਿਪ ਉੱਥੋਂ ਆ ਰਹੇ ਹੈਗੇ ਆ। ਇਜ਼ਰਾਈਲ ਦੀ ਸਟ੍ਰਾਈਕ ਨੇ ਕਹਿੰਦੇ ਵੀ 2 ਹੋਰ ਜਨਰਲ ਵੀ ਸੀਰੀਆ ਦੇ ਵਿੱਚ ਪਿਛਲੇ ਮਹੀਨੇ ਮਾਰੇ ਸੀ। ਜੀ, ਇਰਾਨ ਵਾਲੇ ਹੁਣੇ ਦੋਸ਼ ਲਾ ਰਹੇ ਆ। ਸੋ ਦੇਖੋ ਇਹਦੇ ਨਾਲ ਅੱਗੇ ਗੱਲ ਕਿਹੜੇ ਪਾਸੇ ਵੱਲ ਨੂੰ ਵੱਧਦੀ ਆ। ਅਗਲੀ ਗੱਲ ਕਰੀਏ, ਐਂਟੀਓਕ ਕੈਲੀਫੋਰਨੀਆ ਤੋਂ ਖਬਰ ਆ ਰਹੀ ਹੈ। ਕੈਲੀਫੋਰਨੀਆ ਦੀ ਕਮਿਊਨਿਟੀ ਇਸ ਟਾਈਮ ਉਸ ਸਸਪੈਕਟ ਦੀ ਭਾਲ ਦੇ ਵਿੱਚ ਆ ਜਿਹੜਾ ਹਿੱਟ ਐਂਡ ਰਨ ਕੋਲੀਜਨ ਦੇ ਵਿੱਚ ਲੋੜੀਂਦਾ ਆ, ਉਸ ਦੇ ਉੱਤੇ ਸ਼ੱਕ ਆ। ਇਸ ਕੋਲੀਜਨ ਦੇ ਵਿੱਚ, ਇਸ ਹਾਦਸੇ ਦੇ ਵਿੱਚ 2 ਸਕੇ ਭਰਾਵਾਂ ਦੀ ਜਵਾਨ ਸੀਗੇ, ਉਹਨਾਂ ਦੀ ਮੌਤ ਹੋ ਗਈ ਸੀ। ਐਂਟੀਓਕ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਸ਼ੁੱਕਰਵਾਰ ਦੀ ਰਾਤ ਤਕਰੀਬਨ 11:30 ਵਜੇ ਇਹ ਦੁਰਘਟਨਾ ਜਿਹੜੀ ਉਹ ਵਾਪਰਦੀ ਆ। 12 ਤੇ 13 ਸਾਲ ਦੇ ਜਿਹੜੇ ਉਹ ਮੁੰਡੇ ਆ ਇਸ ਹਾਦਸੇ ਦੇ ਵਿੱਚ ਮਾਰੇ ਗਏ ਹੈਗੇ ਆ। ਜਿਸ ਡਰਾਈਵਰ ਦੀ ਗੱਡੀ ਨੇ ਜਾਂ ਜਿਸ ਡਰਾਈਵਰ ਨੇ ਇਹ ਹਾਦਸਾ ਕੀਤਾ, ਉਹ ਹਾਦਸਾ ਕਰਨ ਤੋਂ ਬਾਅਦ 'ਚ ਉੱਥੋਂ ਫਰਾਰ ਹੋ ਗਿਆ। ਕਹਿੰਦੇ ਗੱਡੀ ਛੱਡ ਕੇ ਪੈਦਲ ਹੀ ਉੱਥੋਂ ਭੱਜ ਕੇ ਜਿਹੜਾ ਉਹ ਦੌੜ ਗਿਆ। ਕਹਿੰਦੇ ਸਪੀਡ ਤੇ ਰੈਕਲੈਸ ਡਰਾਈਵਿੰਗ ਇਸ ਟਾਈਮ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗ ਰਿਹਾ ਆ। ਵਿਟਨੈਸ ਨੇ ਕਹਿੰਦੇ ਦੱਸਿਆ ਵੀ ਉਹਨਾਂ ਨੂੰ ਇੱਕ ਕਾਲੇ ਰੰਗ ਦੀ SUV ਗੱਡੀ ਬੜੀ ਤੇਜ਼ੀ ਦੇ ਨਾਲ ਲੰਘਦੀ ਦੇਖੀ। ਉਸ ਤੋਂ ਬਾਅਦ ਦੇ ਵਿੱਚ ਕ੍ਰੈਸ਼ ਦੀ ਆਵਾਜ਼ ਆਈ। ਜਦ ਸੀਨ ਤੇ ਪਹੁੰਚੇ ਤਾਂ ਡਰਾਈਵਰ ਜਿਹੜਾ ਆ ਉਸ ਦੇ ਸੱਟ ਲੱਗੀ ਹੋਈ ਸੀ, ਉਹ ਹਿੱਟ ਹੋਇਆ ਪਿਆ ਸੀਗਾ SUV ਦੇ ਨਾਲ। ਇਹ ਜਿਹੜੇ ਦੋਨੋਂ ਭਰਾ ਆ ਦੂਜੀ ਗੱਡੀ ਦੇ ਵਿੱਚ ਸੀਗੇ। ਦੋਨੋਂ ਭਰਾ ਜਿਹੜੇ ਉਹ ਉਸ ਗੱਡੀ 'ਚ ਸਵਾਰ ਸੀਗੇ। ਐਂਟੀਓਕ ਪੁਲਿਸ ਕਹਿ ਰਹੀ ਆ ਵੀ ਜੇ ਕਿਸੇ ਨੇ ਵੀ ਇਹ ਸ਼ੁੱਕਰਵਾਰ ਦੀ ਰਾਤ ਨੂੰ ਇਹ ਦੁਰਘਟਨਾ ਬਾਰੇ ਕਿਸੇ ਨੂੰ ਕੁਛ ਪਤਾ ਆ, ਕੋਈ ਚਸ਼ਮਦੀਦ ਗਵਾਹ ਆ ਜਾਂ ਕਿਸੇ ਦੇ ਕੈਮਰੇ 'ਚ ਕੈਦ ਹੋਈ ਹੋਵੇ, ਤਾਂ ਉਹ ਇਸ ਟਾਈਮ ਉਸ ਦੀ ਮਦਦ ਕਰ ਰਹੇ ਤੇ ਪੁਲਿਸ ਨੂੰ ਜਿਹੜਾ ਉਹ ਦੱਸੇ ਜੇ ਕੁਛ ਵੀ ਜਾਣਕਾਰੀ ਹੋਵੇ। ਉਹਨਾਂ ਦਾ ਜਿਹੜਾ ਭਰਾ ਆ ਉਹਨਾਂ ਦਾ ਜਿਹੜਾ ਪੇ ਸੀਗਾ ਉਹਨਾਂ ਦੋਨਾਂ ਭਰਾਵਾਂ ਦਾ,
ਉਹਨਾਂ ਨੂੰ ਵਿਟਨੈਸ ਜਿਹੜੇ ਚਸ਼ਮਦੀਦ ਗਵਾਹ ਸੀਗੇ ਉਹਨਾਂ ਨੇ ਮਸਾਂ ਹੀ ਗੱਡੀ ਚੋਂ ਬਾਹਰ ਜਿਹੜਾ ਉਹ ਕੱਢਿਆ ਸੀ। ਸੋ ਕਾਫੀ ਭਿਆਨਕ ਹਾਦਸਾ ਸੀ ਜਿਸ 'ਚ 2 ਭਰਾਵਾਂ ਦੀ ਯੰਗ ਭਰਾਵਾਂ ਦੀ ਮੌਤ ਹੋਈ ਆ। ਇੱਕ ਕੈਲੀਫੋਰਨੀਆ ਦੀ ਟੀਚਰ ਨੂੰ ਕਾਰ ਦੇ ਟਰੰਕ ਦੇ ਵਿੱਚੋਂ ਲੱਭਿਆ ਗਿਆ, ਉਹਦੀ ਬੋਡੀ ਲੱਭੀ ਆ ਉਸ ਟਾਈਮ ਦੇ ਉੱਤੇ ਜਿਸ ਟਾਈਮ ਫਾਇਰ ਫਾਈਟਰਸ ਲਾਸ ਐਂਜਲਸ ਏਰੀਏ ਦੇ ਇੱਕ ਘਰ ਦੇ ਵਿੱਚ ਗਏ ਜਦੋਂ ਉੱਥੇ ਐਕਸਪਲੋਜ਼ਨ ਹੋਇਆ ਹੈਗਾ। ਕਹਿੰਦੇ ਫਾਇਰ ਫਾਈਟਰ ਜਦੋਂ ਉੱਥੇ ਪਹੁੰਚੇ ਤੇ ਉਹ ਅੱਗ ਬੁਝਾਉਣ ਦੇ ਵਿੱਚ ਤਾਂ ਕਾਮਯਾਬ ਹੋ ਗਏ, ਪਰ ਉਹ ਬਾਹਰ ਜੋ 3 ਕਾਰਾਂ ਸੀਆਂ ਜਦੋਂ ਉਹਨਾਂ ਨੂੰ ਮੂਵ ਕੀਤਾ ਗਿਆ ਤੇ ਇੱਕ ਕਾਰ ਦੇ ਟਰੰਕ ਦੇ ਵਿੱਚੋਂ ਇੱਕ ਲੇਡੀ ਦੀ ਜਿਹੜੀ ਆ ਲਾਸ਼ ਮਿਲੀ ਹੈਗੀ। 27 ਸਾਲਾਂ ਦੀ ਉਹ ਐਲੀਮੈਂਟਰੀ ਸਕੂਲ ਦੀ ਟੀਚਰ ਦੱਸੀ ਜਾਂਦੀ ਹੈਗੀ ਆ। ਕਹਿੰਦੇ ਵੀ ਪਿਛਲੇ ਬੁੱਧਵਾਰ ਉਹ ਸ਼ੋ ਅਪ ਨਹੀਂ ਹੋਈ ਸੀ ਆਪਣੇ ਸਕੂਲ ਦੇ ਵਿੱਚ ਤੇ ਉਸ ਦੇ ਬਾਰੇ ਕੰਟੈਕਟ ਵੀ ਕੀਤਾ ਗਿਆ ਪੁਲਿਸ ਨੂੰ। ਤੇ ਜੋ ਘਰ ਵਾਲਾ ਸੀ ਉਹਦੀ ਗਰਲਫ੍ਰੈਂਡ ਸੀ ਜਿਸ ਘਰ ਦੇ ਵਿੱਚ ਇਹ ਐਕਸਪਲੋਜ਼ਨ ਹੋਇਆ ਹੈਗਾ। ਤੇ ਨੇਬਰ ਨੇ ਵੀ ਇਹ ਦੱਸਿਆ ਵੀ ਜਦੋਂ ਉੱਥੇ ਇਹ ਐਕਸਪਲੋਜ਼ਨ ਹੋਇਆ ਮੈਂ ਬਾਹਰ ਆਇਆ ਤੇ ਉਸ ਤੋਂ ਬਾਅਦ ਦੇਖਿਆ ਵੀ ਘਰ ਪੂਰਾ ਜਿਹੜਾ ਆ ਸੜ ਕੇ ਸਵਾਹ ਹੋ ਗਿਆ। ਤੇ ਹਜੇ ਤੱਕ ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਇਹ ਕਹਿ ਰਹੀ ਆ ਵੀ ਆਪਾਂ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਅਰੈਸਟ ਨਹੀਂ ਕੀਤੀ ਹੈਗੀ। ਜੀ। ਕੈਲੀਫੋਰਨੀਆ ਦੀ ਸੈਕਟਰੀ ਆਫ ਸਟੇਟ ਆ ਉਹਨਾਂ ਨੇ ਲੈਫਟੀਨੈਂਟ ਗਵਰਨਰ ਦੀ ਉਸ ਚਿੱਠੀ ਦਾ ਕਹਿੰਦੇ ਜਵਾਬ ਦਿੱਤਾ ਆ ਜਿਸ ਵਿੱਚ ਲੈਫਟੀਨੈਂਟ ਗਵਰਨਰ ਚਾਹੁੰਦੇ ਸੀ ਵੀ ਟਰੰਪ ਹੁਣਾਂ ਨੂੰ ਕਿਸੇ ਵੀ ਲੀਗਲ ਕਿਸੇ ਵੀ ਤਰੀਕੇ ਕੈਲੀਫੋਰਨੀਆ ਦੇ ਬੈਲਟ ਤੋਂ ਜਿਹੜਾ ਆ ਉਹ ਕੱਢ ਦਿੱਤਾ ਜਾਵੇ। ਉਹਨਾਂ ਨੇ ਜਵਾਬ ਜਿਹੜਾ ਲਿਖਿਆ ਕਹਿੰਦੇ ਵੀ ਸਾਬਕਾ ਰਾਸ਼ਟਰਪਤੀ ਦਾ ਜਿਹੜਾ ਕੰਡਕਟ ਆ ਉਹ ਮਾੜਾ ਰਿਹਾ ਆ, ਉਹ ਦਾਗੀ ਰਿਹਾ ਆ ਤੇ ਲੋਕਾਂ ਦਾ ਮਿਸਟਰਸਟ ਜ਼ਰੂਰ ਹੈਗਾ ਉਹਨਾਂ ਦੀ ਸਰਕਾਰ ਦੇ ਵਿੱਚ ਤੇ ਲੈਜੀਟੀਮੇਸੀ ਜਿਹੜੀ ਹੈ ਇਲੈਕਸ਼ਨਸ ਦੀ ਉਸ ਨੂੰ ਲੈ ਕੇ। ਕਹਿੰਦੇ ਵੀ ਇਸ ਮੌਕੇ ਹੋਰ ਵੀ ਜ਼ਿਆਦਾ ਗੰਭੀਰ ਮੁੱਦਾ ਬਣਦਾ ਹੈ, ਕ੍ਰਿਟੀਕਲ ਆ ਵੀ ਜਿਹੜੀਆਂ ਇਲੈਕਸ਼ਨਸ ਆ ਉਹ ਉਹਨਾਂ ਨੂੰ ਸੁਰੱਖਿਅਤ ਜਿਹੜਾ ਆ ਉਹ ਕਰਾਇਆ ਜਾਵੇ। ਸੋ ਕਲੋਨਿਕਸ ਜਿਹੜੇ ਆ ਉਹ ਚਾਹੁੰਦੇ ਸੀਗੇ ਵੀ ਟਰੰਪ ਹੁਣਾਂ ਨੂੰ ਕੋਲੋਰਾਡੋ ਸੁਪਰੀਮ ਕੋਰਟ ਨੇ ਜਿਸ ਤਰੀਕੇ ਨਾਲ ਬਾਹਰ ਕੀਤਾ ਆ ਕੋਲੋਰਾਡੋ ਦੇ ਵਿੱਚ ਬੈਲਟ ਤੇ ਆਉਣ ਤੋਂ, ਉੱਦਾਂ ਹੀ ਇੱਥੇ ਕੈਲੀਫੋਰਨੀਆ ਚੋਂ ਵੀ ਕੱਢ ਦਿੱਤਾ ਜਾਵੇ। ਇਸ ਤੋਂ ਪਹਿਲਾਂ ਹੀ ਕੈਲੀਫੋਰਨੀਆ ਦੇ ਗਵਰਨਰ ਨੇ ਵੀ ਜਵਾਬ ਦਿੱਤਾ ਆ ਕਹਿੰਦੇ ਵੀ ਇਦਾਂ ਦਾ ਕੰਮ ਅਸੀਂ ਜਿਹੜਾ ਉਹ ਨਹੀਂ ਕਰਾਂਗੇ। ਕੈਲੀਫੋਰਨੀਆ ਦੇ ਵਿੱਚ ਰਵਾਇਤ ਆ ਵੀ ਅਸੀਂ ਲੋਕਾਂ ਨੂੰ ਪੋਲ ਦੇ ਉੱਤੇ ਹਰਾਉਂਦੇ ਹੈਗੇ ਆ। ਸੋ ਕਹਿੰਦੇ ਵੀ ਇਹਨਾਂ ਦਾ ਬੜਾ ਟਿੱਪਟ ਜਿਹਾ ਰਿਸਪੌਂਸ ਸੀਗਾ, ਵੀ ਕਹਿ ਲਓ ਵੀ ਕੋਸਾ ਜਿਹਾ ਰਿਸਪੌਂਸ ਸੀ। ਨਾ ਉਹਨਾਂ ਨੇ ਹਾਂ ਕੀਤੀ ਨਾ ਉਹਨਾਂ ਨੇ ਨਾ ਕੀਤੀ, ਇਹ ਮੰਨਿਆ ਵੀ ਉਹ ਖਤਰਾ ਜ਼ਰੂਰ ਆ ਪਰ ਉਹ ਬੈਲਟ ਦੇ ਉੱਤੇ ਕਿਸੇ ਨੂੰ ਕੱਢਣਾ ਆ ਕਹਿੰਦੇ ਵੀ ਉਹ ਅਸੀਂ ਲਾਈਟਲੀ ਇਸ ਨੂੰ ਨਹੀਂ ਲੈਂਦੇ, ਇਹ ਸਪੈਸ਼ਲ ਰਿਕੁਆਇਰਮੈਂਟ ਆ, ਇਹ ਕੋਈ ਏਡੀ ਸਿੰਪਲ ਜਿਹੜੀ ਉਹ ਚੀਜ਼ ਨਹੀਂ ਹੈਗੀ। ਸੋ ਲੱਗਦਾ ਨਹੀਂ ਆ ਵੀ ਲੈਫਟੀਨੈਂਟ ਗਵਰਨਰ ਹੁਣਾਂ ਦੀ ਜਿਹੜੀ ਰਿਕੁਐਸਟ ਆ ਉਹ ਸੈਕਟਰੀ ਆਫ ਸਟੇਟ ਉਸ ਨੂੰ ਇੰਨੀ ਗੰਭੀਰਤਾ ਦੇ ਨਾਲ ਲੈ ਰਹੇ ਆ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਕੈਲੀਫੋਰਨੀਆ ਦੇ ਬੈਲਟ ਤੋਂ ਜਿਹੜਾ ਆ ਉਹ ਬਾਹਰ ਰੱਖਿਆ ਜਾਊਗਾ। ਸਰਟੀਫਾਈਡ ਲਿਸਟ ਆਫ ਕੈਂਡੀਡੇਟ ਜਿਹੜੀ ਮਾਰਚ ਦੇ ਵਿੱਚ ਪ੍ਰਾਇਮਰੀ ਹੋਣੀ ਆ ਉਹ 28 ਦਸੰਬਰ ਤੱਕ ਸਬਮਿਟ ਹੋਣੀ ਆ ਤੇ ਕੈਲੀਫੋਰਨੀਆ ਦੇ ਵਿੱਚ ਵੀ ਟਰੰਪ ਹੁਣੀ ਬਾਕੀ ਜੀਓਪੀ ਦੇ ਕੈਂਡੀਡੇਟਸ ਦੇ ਮੁਕਾਬਲੇ ਇਸ ਟਾਈਮ ਲੀਡ ਦੇ ਵਿੱਚ ਚੱਲ ਰਹੇ ਆ। ਕੈਲੀਫੋਰਨੀਆ ਦੇ 2 ਸ਼ਹਿਰ ਵਨ ਆਫ ਦਾ ਸੇਫੈਸਟ ਪਲੇਸਿਸ ਗਿਣੇ ਗਏ ਆ ਪੂਰੇ ਅਮਰੀਕਾ ਦੇ ਵਿੱਚ। ਪਰਸਨਲ ਫਾਈਨੈਂਸ ਦਾ ਇੱਕ ਸਾਈਟ ਹੈਗਾ ਆ ਮਨੀ ਗੀਕ, ਉਹਨਾਂ ਨੇ ਜੋ ਸਰਵੇ ਕੀਤਾ ਆ ਸੇਫਟੀ ਤੇ ਡਿਪੈਂਡ ਕਰਕੇ ਚਾਰਮ ਨਿਟ ਕਮਿਊਨਿਟੀਜ਼ ਤੇ ਜਿਹੜੇ ਛੋਟੇ ਟਾਊਨ ਆ ਕਹਿੰਦੇ ਵੀ ਯੂਜ਼ਲੀ ਸੇਫ ਹੁੰਦੇ ਆ। ਉਹ ਪੂਰੇ ਅਮਰੀਕਾ 'ਚ ਕਿਹੜੇ ਟਾਊਨ ਆ ਜਿਹੜੇ ਸਭ ਤੋਂ ਜ਼ਿਆਦਾ ਸੇਫ ਮੰਨੇ ਜਾਂਦੇ ਹੈਗੇ ਆ। ਇਹਦੇ ਵਿੱਚ FBI ਦਾ ਕ੍ਰਾਈਮ ਡਾਟਾ ਵੀ ਇਨਕਲੂਡ ਕੀਤਾ ਗਿਆ ਆ। ਉਹ ਸ਼ਹਿਰ ਜਿਨ੍ਹਾਂ ਦੀ ਪਾਪੂਲੇਸ਼ਨ 30,000 ਤੋਂ ਲੈ ਕੇ 1 ਲੱਖ ਤੱਕ ਹੈਗੀ ਆ। ਅਮਰੀਕਾ ਦੇ ਵਿੱਚ ਕਹਿੰਦੇ ਮੋਨਰੋ ਟਾਊਨਸ਼ਿਪ ਇਹ ਸਬਰਬ ਹੈਗਾ ਆ ਨਿਊਯਾਰਕ ਸਿਟੀ ਦਾ, ਇਹ ਸਭ ਤੋਂ ਸੇਫੈਸਟ ਟਾਊਨ ਗਿਣਿਆ ਗਿਆ ਪੂਰੇ ਅਮਰੀਕਾ 'ਚ, ਨੰਬਰ 1 ਦੇ ਉੱਤੇ ਆਇਆ ਹੈਗਾ ਆ। ਇਸ ਤੋਂ ਬਿਨਾਂ ਕੈਲੀਫੋਰਨੀਆ ਦੇ 2 ਸ਼ਹਿਰ ਜਿਹੜੇ ਆ ਉਹ ਪਹਿਲੇ ਨੰਬਰਾਂ 'ਚ ਆਏ ਆ। ਰੈਂਚੋ ਸੈਂਟਾ ਮਾਰਗਰੀਟਾ ਇਹ ਔਰੇਂਜ ਕਾਉਂਟੀ ਦੇ ਵਿੱਚ ਹੈਗਾ ਆ, ਨੰਬਰ 10 ਦੇ ਉੱਤੇ ਆਇਆ ਹੈਗਾ ਆ। ਇਸੇ ਤਰ੍ਹਾਂ ਡੈਨਵਿਲ ਜੋ ਬੇ ਏਰੀਏ ਦੇ ਵਿੱਚ ਆ, ਸਿਟੀ ਆਫ ਡੈਨਵਿਲ, ਉਹ ਨੰਬਰ 15 ਦੇ ਉੱਤੇ ਆਇਆ ਹੈ। ਜੀ ਜੀ। ਅਗਲੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੀ ਸਟੇਟ ਕੈਪੀਟਲ ਦੇ ਉੱਤੇ ਅੱਜ ਪੈਲਸਟੀਨੀਅਨਸ ਤੇ ਪੈਲਸਟੀਨੀਅਨ ਅਮਰੀਕਨਸ ਉਹਨਾਂ ਨੇ ਅਨਾਉਂਸ ਕਰ ਦਿੱਤਾ ਵੀ ਕ੍ਰਿਸਮਸ ਕੈਂਸਲ ਹੈਗੀ ਆ। ਬੈਥਲਹੈਮ ਦੇ ਵਿੱਚ ਆਪਾਂ ਸਵੇਰੇ ਦੱਸਿਆ ਸੀ ਵੀ ਜਿਹੜੀ ਜਿੱਥੇ ਜੀਸਸ ਕ੍ਰਾਈਸਟ ਉਹਨਾਂ ਦਾ ਜਨਮ ਹੋਇਆ ਆ ਉੱਥੇ ਵੀ ਉਹਨਾਂ ਨੇ ਇਸ ਵਾਰ ਜੋ ਗਾਜ਼ਾ ਪੱਟੀ ਦੇ ਵਿੱਚ ਚੱਲ ਰਿਹਾ ਆ ਉਸ ਨੂੰ ਲੈ ਕੇ ਬਹੁਤ ਹੀ ਕਹਿ ਲਓ ਵੀ ਜ਼ਿਆਦਾ ਖੁਸ਼ੀ ਜਿਹੜੀ ਹੈ ਇਸ ਚੀਜ਼ ਦੇ ਵਿੱਚ ਨਹੀਂ ਮਨਾਈ ਹੈਗੀ ਤੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ
ਜੰਗ ਨੂੰ ਉਹ ਘਟਾਉਣ ਦੀ ਹੀ ਗੱਲ ਆਖੀ ਆ, ਬੰਦ ਕਰਨ ਦੀ ਗੱਲ ਆਖੀ ਆ। ਪੋਪ ਫ੍ਰਾਂਸਿਸ ਨੇ ਵੀ ਜਿਹੜੇ ਵੈਪਨ ਇੰਡਸਟਰੀ ਆ ਉਹਨਾਂ ਨੂੰ ਲਾਹਨਤਾਂ ਪਾਉਂਦੇ ਹੋਏ ਕਿਹਾ ਵੀ ਇਹ ਕੰਮ ਜਿਹੜਾ ਉਹ ਬੰਦ ਹੋਣਾ ਚਾਹੀਦਾ ਆ। ਇੱਧਰ ਸਟੇਟ ਕੈਪੀਟਲ ਦੇ ਉੱਤੇ ਇਹ ਜਿਹੜੇ ਪ੍ਰੋਟੈਸਟਰਸ ਆ ਉਹ ਗਾਜ਼ਾ ਪੱਟੀ ਦੇ ਵਿੱਚ ਜੋ ਹੋ ਰਿਹਾ ਆ ਉਸ ਦੇ ਉਲਟ ਪ੍ਰੋਟੈਸਟ ਕਰਨ ਦੇ ਲਈ ਕਹਿੰਦੇ ਆ ਪਹੁੰਚ ਗਏ, ਤੇ ਉੱਥੇ ਉਹਨਾਂ ਨੇ ਨਾਰੇ ਜਿਹੜੇ ਇਹ ਲਾਏ ਵੀ ਕ੍ਰਿਸਮਸ ਜਿਹੜੀ ਆ ਉਹ ਕੈਂਸਲ ਹੋ ਗਈ ਹੈਗੀ ਆ। ਵੈਸਟ ਬੈਂਕ ਦੇ ਵਿੱਚ ਇੱਕ ਇਜ਼ਰਾਈਲੀ ਮਿਲਟਰੀ ਨੇ ਰੇਡ ਕੀਤੀ ਸੀਗੀ ਬੈਥਲਹੈਮ ਦੇ ਵਿੱਚ 2 ਦਿਨ ਪਹਿਲਾਂ ਹੀ। ਸੋ ਇਸ ਤੋਂ ਪਹਿਲਾਂ ਵੀ ਇਸ ਵਾਰ ਦੇਖਿਆ ਵੀ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਗੈਵਨ ਨਿਊਸਮ ਆ ਉਹਨਾਂ ਨੇ ਪਬਲਿਕਲੀ ਜਿਹੜੀ ਟਰੀ ਲਾਈਟਿੰਗ ਸੈਰੇਮਨੀ ਆ ਉਹ ਨਹੀਂ ਸੀ ਕੀਤੀ। ਉਹ ਟਰੀ ਲਾਈਟਿੰਗ ਸੈਰੇਮਨੀ ਕਰਕੇ ਉਸ ਦੀ ਬਾਅਦ ਦੇ ਵਿੱਚ ਵੀਡੀਓ ਬਾਅਦ ਚ ਜਾਰੀ ਕੀਤੀ ਗਈ ਸੀ। ਕਾਫੀ ਜਿਹੜੇ ਪ੍ਰੋਟੈਸਟ ਆ ਸਟੇਟ ਕੈਪੀਟਲ ਦੇ ਉੱਤੇ ਪੈਲਸਤੀਨੀਅਨ ਮੂਲ ਦੇ ਲੋਕਾਂ ਜਾਂ ਉਹਨਾਂ ਦੇ ਹਮਦਰਦ ਲੋਕਾਂ ਦੇ ਦੁਆਰਾ ਉਹਨਾਂ ਦੇ ਹੱਕ ਵਿੱਚ ਆਲਰੇਡੀ ਹੋ ਚੁੱਕੇ ਹੈਗੇ ਆ। ਸੋ ਹੁਣ ਦੇਖੋ ਕੀ ਹੁੰਦਾ ਆ, ਪਰ ਅੱਜ ਕ੍ਰਿਸਮਸ ਦੇ ਮੌਕੇ ਵੀ ਜਿਹੜੇ ਆ ਇਹ ਪ੍ਰੋਟੈਸਟ ਆ ਸੈਕਰਾਮੈਂਟੋ ਦੇ ਵਿੱਚ ਕੈਲੀਫੋਰਨੀਆ ਦੀ ਕੈਪੀਟਲ 'ਚ ਦੇਖਣ ਨੂੰ ਮਿਲੇ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਰੈਸਕਿਊ ਕੀਤਾ ਗਿਆ ਹੈ ਜੋ ਇੱਕ ਕਲਿਫ ਦੇ ਉੱਤੇ ਫਸ ਗਿਆ ਸੀਗਾ। ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਸੈਨ ਡੀਗੋ ਦੀ ਸਨਸੈਟ ਕਲਿਫ ਜੋ ਆ ਉੱਥੇ ਵਾਪਰਿਆ। ਕਹਿੰਦੇ ਭਈ ਕੁਛ ਦਿਨ ਪਹਿਲਾਂ ਇਹ ਬੰਦਾ ਉੱਥੇ ਸੈਰ ਕਰਨ ਜਾ ਰਿਹਾ ਸੀ ਜਦੋਂ ਆਲ ਆਫ ਸਡਨ ਇੱਕ ਟ੍ਰੈਂਚ ਦੇ ਵਿੱਚ ਡਿੱਗ ਪਿਆ ਤੇ ਉਹਦਾ ਜਿਹੜਾ ਬੇਸ ਤੋਂ ਥੱਲੇ ਸਾਰਾ ਹਿੱਸਾ ਇੱਕ ਹੋਲ ਦੇ ਵਿੱਚ ਫਸ ਗਿਆ ਤੇ ਉਹ 4 ਦਿਨਾਂ ਤੋਂ ਫਸਿਆ ਹੋਇਆ ਸੀ। ਲੱਕਲੀ ਕੁਝ ਜਿਹੜੇ ਬੱਚੇ ਆ ਟੀਨੇਜਰਸ ਉਹ ਉੱਥੇ ਵਾਕ ਕਰਨ ਗਏ ਤੇ ਉਹਨੇ ਦੇਖਿਆ ਭਈ ਕਿਸੇ ਦੀਆਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ, ਕਰਾਈ ਕਰਨ ਦੀਆਂ ਆਵਾਜ਼ਾਂ ਆ ਰਹੀਆਂ। ਉਸ ਤੋਂ ਬਾਅਦ 911 ਕਾਲ ਕੀਤਾ ਗਿਆ ਤੇ ਸੈਨ ਡੀਗੋ ਦੀ ਫਾਇਰ ਡਿਪਾਰਟਮੈਂਟ ਉੱਥੇ ਗਈ। ਉਹਨਾਂ ਨੂੰ ਲਗਭਗ 18-19 ਘੰਟੇ ਇਸ ਬੰਦੇ ਨੂੰ ਉਸ ਕਲਿਫ ਚੋਂ ਕੱਢਣ ਦੇ ਲਈ ਲੱਗ ਗਏ ਕਿਉਂਕਿ ਕਹਿੰਦੇ ਵੀ ਉਹਨਾਂ ਨੂੰ ਕੰਕਰੀਟ ਦੇ ਕੁਝ ਸੈਕਸ਼ਨ ਜਿਹੜੇ ਆ ਉਹ ਤੋੜਨੇ ਪਏ। ਉਸ ਤੋਂ ਬਾਅਦ ਇਸ ਬੰਦੇ ਨੂੰ ਜਿਹੜਾ ਆ ਰੈਸਕਿਊ ਕੀਤਾ ਗਿਆ ਹੈਗਾ ਆ। ਸੈਨ ਡੀਗੋ ਦੀ ਫਾਇਰ ਡਿਪਾਰਟਮੈਂਟ, ਚੁੱਲਾ ਵਿਸਟਾ ਦੀ ਫਾਇਰ ਡਿਪਾਰਟਮੈਂਟ ਨੇ ਰਲ ਕੇ ਇਸ ਬੰਦੇ ਨੂੰ ਬਾਹਰ ਕੱਢਣ ਦੇ ਲਈ ਹੈਲਪ ਕੀਤੀ ਤੇ ਬਾਅਦ ਦੇ ਵਿੱਚ ਉਹਨੂੰ ਬਲੈਂਕਟਸ ਤੇ ਫਲੂਇਡ ਹੋਰ ਦਿੱਤਾ ਗਿਆ ਤਾਂ ਕਿ ਜਿਹੜੀ ਡੀਹਾਈਡਰੇਸ਼ਨ ਆ ਉਸ ਦੇ ਉੱਤੇ ਕੰਟਰੋਲ ਕੀਤਾ ਜਾਵੇ। ਲੱਕਲੀ ਉਹਦੇ ਕੋਈ ਮੇਜਰ ਸੱਟ ਚੋਟ ਨਹੀਂ ਲੱਗੀ। ਪਰ ਜਦੋਂ ਕਈ ਵਾਰੀ ਬੰਦਾ ਸੈਰ ਕਰਨ ਚੱਲ ਜਾਂਦਾ ਜਾਂ ਜੰਗਲ ਦੇ ਵਿੱਚ ਜਾਂ ਐਨ ਲੋਨਲੀ ਸਪੇਸ ਦੇ ਵਿੱਚ, ਸੋ ਪਤਾ ਨਹੀਂ ਹੁੰਦਾ ਬੰਦੇ ਦਾ ਕੀ ਹੋ ਜਾਣਾ। ਸੋ ਇਹ 4 ਦਿਨ ਬੰਦਾ ਉੱਥੇ ਫਸਿਆ ਰਿਹਾ ਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਦੀ ਜਿਹੜੀ ਪੂਰੀ ਵੈਲੂਏਸ਼ਨ ਕੀਤੀ ਗਈ ਤੇ ਹੁਣ ਉਸ ਨੂੰ ਜਿਹੜਾ ਕਹਿੰਦੇ ਭਈ ਆਪਣੇ ਘਰ ਭੇਜ ਦਿੱਤਾ ਗਿਆ। ਜੀ, ਸਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਵੁੱਡ ਬਰਨਿੰਗ ਬੈਨ ਰਹੇਗਾ। ਇਸ ਨੂੰ 1 ਦਿਨ ਦੇ ਲਈ ਹੋਰ ਐਕਸਟੈਂਡ ਕਰ ਦਿੱਤਾ ਗਿਆ ਆ। ਸਾਊਥ ਕੋਸਟ ਏਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਆ ਉਹਨਾਂ ਨੇ ਐਲਾਨ ਕੀਤਾ ਵੀ ਅੱਜ ਸੋਮਵਾਰ ਨੂੰ ਕ੍ਰਿਸਮਸ ਵਾਲੇ ਦਿਨ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਇਹ ਬੈਨ ਤਾਂ ਸੀਗਾ, ਇਹ ਹੁਣ ਇਸ ਨੂੰ ਐਕਸਟੈਂਡ ਕਰਕੇ ਹੁਣ ਮੰਗਲਵਾਰ ਕੱਲ ਤੱਕ ਕਰ ਦਿੱਤਾ ਗਿਆ। ਨੋ ਬਰਨ ਅਲਰਟ ਕਹਿੰਦੇ ਵੀ ਐਂਟੀਸਪੇਟ ਕੀਤਾ ਜਾ ਰਿਹਾ ਹੈਗਾ ਵੀ 에ਅਰ ਪੋਲਿਊਸ਼ਨ ਦੇ ਵਿੱਚ ਜਿਹੜੇ ਪਾਰਟੀਕੂਲੇਟਸ ਆ ਉਹਨਾਂ ਦੇ ਇਜ਼ਾਫਾ ਹੋਣ ਕਰਕੇ ਸਮੋਕ, ਕਾਰ ਡਸਟ, ਕਾਰ ਐਗਜ਼ੌਸਟ, ਡਸਟ, ਸੂਟ, ਪੋਲਨ ਇਹ ਸਾਰੇ ਕਾਫੀ ਜਿਹੜੀ ਆ ਜ਼ਿਆਦਾ ਮਾਤਰਾ ਦੇ ਵਿੱਚ ਜਦੋਂ ਪਾਏ ਜਾਂਦੇ ਆ ਤਾਂ ਉਸ ਦੌਰਾਨ ਜਿਹੜੇ ਇਹ ਬੋਰਡਸ ਨੇ, ਡਿਸਟ੍ਰਿਕਟਸ ਨੇ ਨੋ ਬਰਨ ਅਲਰਟ ਜਿਹੜੀਆਂ ਆ ਉਹ ਜਾਰੀ ਕਰ ਦਿੱਤੀਆਂ ਜਾਂਦੀਆਂ। ਇਸ ਦੇ ਤਹਿਤ ਕਿਸੇ ਵੀ ਤਰੀਕੇ ਦੀ ਲੱਕੜ ਨੂੰ ਅੱਗ ਲਾਉਣਾ ਜਾਂ ਮੈਨੂਫੈਕਚਰਡ ਲੌਗਸ ਨੂੰ ਅੱਗ ਲਾਉਣਾ ਜਿਹੜਾ ਉਹ ਮਨਾਹੀ ਹੁੰਦੀ ਆ ਅਨਲੈਸ ਤੁਹਾਡੇ ਘਰ ਦੇ ਵਿੱਚ ਸਿਰਫ ਜਿਹੜੀ ਹੀਟ ਦਾ ਸੋਰਸ ਇਹ ਵੁੱਡ ਬਰਨਿੰਗ ਹੀ ਹੋਊਗੀਆਂ। ਸੋ 3000 ਫੁੱਟ ਜਾਂ ਉਸ ਤੋਂ ਉੱਤੇ ਦੀ ਉਚਾਈ ਦੇ ਉੱਤੇ ਰਹਿਣ ਵਾਲੇ ਜਿਹੜੇ ਲੋਕ ਆ, ਮਾਊਂਟੇਨ ਕਮਿਊਨਿਟੀਜ਼ ਆ, ਉਹਨਾਂ ਨੂੰ ਇਸ ਨੋ ਬਰਨ ਅਲਰਟ ਤੋਂ ਐਗਜ਼ੈਂਪਟ ਰੱਖਿਆ ਗਿਆ ਆ। ਜੀ, ਅਗਲੀ ਖਬਰ ਵੀ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ 2 ਭੈਣਾਂ ਕਹਿੰਦੇ ਇੱਕ 2 ਸਾਲ ਦੀ ਤੇ ਇੱਕ 7 ਸਾਲ ਦੀ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ। ਉਹਨਾਂ ਦੇ ਘਰ ਦੇ ਵਿੱਚ ਅੱਗ ਲੱਗ ਗਈ ਸੀ ਕ੍ਰਿਸਮਸ ਟਰੀ ਤੋਂ। ਬਾਸਟੋ ਦੇ ਫਾਇਰ ਫਾਈਟਰਸ ਨੇ ਦੱਸਿਆ ਵੀ 2 ਹਫ਼ਤੇ ਪਹਿਲਾਂ ਇਹ ਜੋ ਬੱਚੀਆਂ ਸੀਗੀਆਂ ਇੱਕ ਘਰ ਦੇ ਵਿੱਚ ਕ੍ਰਿਸਮਸ ਟਰੀ ਦੇ ਥੱਲੇ ਖੇਲ ਰਹੀਆਂ ਸੀਗੀਆਂ ਤੇ ਜਦੋਂ ਉੱਥੇ ਅੱਗ ਲੱਗ ਗਈ ਤੇ ਉੱਥੋਂ ਉਹ ਨਿਕਲ ਨਹੀਂ ਸਕੀਆਂ ਤੇ ਗੁਆਂਢੀਆਂ ਨੇ ਜਦੋਂ ਕਾਲ ਕੀਤੀ ਫਾਇਰ ਡਿਪਾਰਟਮੈਂਟ ਨੂੰ 911 ਨੂੰ ਤੇ ਉਹਨਾਂ ਨੇ ਲੱਕੜੀ ਤੋੜ ਕੇ ਉਹਨਾਂ ਨੂੰ ਬਾਹਰ ਤਾਂ ਕੱਢ ਲਿਆ ਪਰ ਬਾਅਦ ਦੇ ਵਿੱਚ ਜਿਹੜਾ ਐਂਬੂਲੈਂਸ ਦੇ ਰਾਹੀਂ ਹਸਪਤਾਲ ਵੀ ਪਹੁੰਚਾਇਆ ਗਿਆ ਪਰ ਅਲਟੀਮੇਟਲੀ ਜਿਹੜੀ ਆ ਹੁਣ ਖਬਰ ਇਹ ਆ ਰਹੀ ਆ ਕਿ ਦੋਨਾਂ ਦੀ ਜਿਹੜੀ ਮੌਤ ਆ ਉਹ ਹੋ ਗਈ ਹੈਗੀ।
ਜੀ, ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਆ ਇਹ ਵਾਪਰੀ ਆ। ਫ੍ਰੈਜ਼ਨੋ ਦੇ ਵਿੱਚ ਦੂਜੇ ਹਫ਼ਤੇ ਲਗਾਤਾਰ ਸਟੋਲਨ ਮੇਲ, ਚੋਰੀ ਕੀਤੀ ਹੋਈ ਮੇਲ ਆ, ਉਸ ਦੀਆਂ ਪਾਈਲਜ਼ ਆ, ਉਹ ਲੱਭੀਆਂ ਆ। ਸੋਮਵਾਰ ਨੂੰ ਵੀ ਫ੍ਰੈਜ਼ਨੋ ਦੇ ਡੇਟਨ ਤੇ ਸ਼ੀਲਡਸ ਦੇ ਇਲਾਕੇ ਦੇ ਵਿੱਚ ਇਸ ਦੇ ਬਾਰੇ ਜਿਹੜਾ ਉਹ ਪਤਾ ਲੱਗਾ ਸੀ। ਇਸ ਤੋਂ ਪਹਿਲਾਂ ਨਾਰਥ ਵੈਸਟ ਫ੍ਰੈਜ਼ਨੋ ਦੇ ਵਿੱਚ ਵੀ ਕਮਿਊਨਿਟੀ ਮੇਲ ਬਾਕਸ ਆ, ਉਸ ਨੂੰ ਤੋੜਿਆ ਹੋਇਆ ਤੇ ਉਹਨਾਂ ਦੀ ਮੇਲ ਜਿਹੜੀ ਆ ਚੋਰੀ ਹੋਈ ਪਾਈ ਗਈ ਸੀਗੀ। ਸੋ ਕਈਆਂ ਦਾ ਸਮਾਨ ਆਉਂਦਾ ਆ, ਕਈਆਂ ਦੀ ਚੈੱਕਸ ਆਉਣੇ ਹੁੰਦੇ ਆ, ਕਈਆਂ ਦਾ ਕਈ ਕੁਛ ਆਉਣਾ ਆ, ਪਰ ਇਹ ਜਿਹੜੇ ਮੇਲ ਚੋਰੀ ਕਰਨ ਵਾਲੇ ਆ, ਇਹ ਹਟਦੇ ਨਹੀਂ ਹੈਗੇ। ਸੋ ਜਿਸ ਇਲਾਕੇ 'ਚ ਮੈਂ ਰਹਿ ਰਿਹਾ ਸੀ, ਉੱਥੇ ਵੀ ਇੱਕ ਦਿਨ ਦੇਖਿਆ ਸੀ, ਜਿੰਨਿਆਂ ਦੀਆਂ ਸਾਰਿਆਂ ਦੀਆਂ ਉੱਥੇ ਮੇਲਜ਼ ਸੀਗੀਆਂ, ਉਹ ਸਾਰੀਆਂ ਖੁੱਲੀਆਂ ਪਈਆਂ ਸੀ, ਵਿੱਚ ਇੱਕ ਵੀ ਮੇਲ ਨਜ਼ਰ ਨਹੀਂ ਸੀ ਆ ਰਹੀ ਹੈਗੀ। ਸੋ ਇਹ ਬਹੁਤ ਇੱਕ ਇਹ ਫੈਡਰਲ ਅਪਰਾਧ ਆ, ਜੇ ਕੋਈ ਮੇਲ ਚੋਰੀ ਕਰਦਾ ਜਿਹੜਾ ਉਹ ਫੜਿਆ ਜਾਂਦਾ ਆ। ਕਈ ਵਾਰੀ ਤੁਹਾਨੂੰ USPS ਦੀ ਚਿੱਠੀ ਵੀ ਆਈ ਹੋਊਗੀ ਵੀ ਜੇ ਤੁਹਾਡੇ ਇਲਾਕੇ ਦੇ ਵਿੱਚ ਚੋਰੀ ਹੁੰਦੀ ਆ, ਤਾਂ ਜੇ ਤੁਸੀਂ ਫੜਨ ਦੇ ਵਿੱਚ ਮਦਦ ਕਰਾਉਂਦੇ ਆ ਉਹਨਾਂ ਚੋਰਾਂ ਨੂੰ, ਤਾਂ ਤੁਹਾਨੂੰ ਇਨਾਮ ਵੀ ਜਿਹੜਾ ਉਹ ਮਿਲ ਸਕਦਾ। ਜਾਂ ਜੇ ਕੋਈ ਫੈਡਰਲ ਇੰਪਲਾਈ ਨੂੰ ਉਹਨਾਂ ਦੀ ਕੁੱਟਮਾਰ ਕਰਦਾ ਜਾਂ ਉਹਨਾਂ ਨੂੰ ਡਰਾਉਂਦਾ ਧਮਕਾਉਂਦਾ ਆ, ਤਾਂ ਵੀ ਉਹ ਚੀਜ਼ ਦੇ ਵਿੱਚ ਉਹ ਬੰਦੇ ਨੂੰ ਸਸਪੈਕਟ ਨੂੰ ਫੜਾਉਣ ਦੇ ਲਈ ਉਹ ਤੁਹਾਨੂੰ ਇਨਾਮ ਜਿਹੜਾ ਉਹ ਦਿੰਦੇ ਆ। ਸੋ USPS ਦੇ ਉੱਤੇ ਕਾਫੀ ਦਬਾਅ ਹੁੰਦਾ ਆ। ਇਹਨਾਂ ਕ੍ਰਿਸਮਸ ਦੇ ਹੌਲੀਡੇ ਸੀਜ਼ਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਚਿੱਠੀਆਂ, ਪੋਸਟ ਕਾਰਡ ਤੇ ਹੋਰ ਕਈ ਕੁਛ ਘੱਲਣਾ ਹੁੰਦਾ ਆ, ਪਰ ਇਹ ਜਿਹੜੇ ਚੋਰੀ ਕਰਨ ਵਾਲੇ ਆ, ਲੁਟੇਰੇ ਆ, ਇੱਥੇ ਵੀ ਬਾਜ਼ ਜਿਹੜਾ ਉਹ ਨਹੀਂ ਆ ਰਹੇ। ਜੀ। ਅਗਲੀ ਖਬਰ ਬੇ ਏਰੀਏ ਦੇ ਵਿੱਚ ਇੱਕ ਵਾਰੀ ਫੇਰ ਹੁਣ ਮੀਂਹ ਆ ਰਿਹਾ, ਕਹਿੰਦੇ 2 ਸਟੋਰਮ ਆਊਗੇ ਬੁੱਧਵਾਰ ਤੋਂ ਬਾਅਦ। ਬੁੱਧਵਾਰ ਨੂੰ ਪ੍ਰੈਡਿਕਟ ਹੋ ਰਿਹਾ ਤੇ ਵੀਰਵਾਰ ਨੂੰ। ਸੋ ਇਹ ਜਿਹੜਾ ਕ੍ਰਿਸਮਸ ਵਾਲਾ ਵੀਕਐਂਡ ਆ, ਇਹ ਸੁੱਕਾ ਰਿਹਾ ਤੇ ਹੁਣ 2 ਸਟੋਰਮ ਆ ਰਹੇ ਆ, ਜਿਹਦੇ ਵਿੱਚ 0.2 ਤੋਂ ਲੈ ਕੇ 1 ਇੰਚ ਤੱਕ ਮੀਂਹ ਪੈ ਸਕਦਾ ਹੈਗਾ। ਸੋ ਕਹਿੰਦੇ ਵੀ ਜੇ ਤੁਸੀਂ ਕਾਰਾਂ 'ਚ ਟਰੈਵਲ ਕਰਨਾ ਹੈ ਇਹਨਾਂ ਦਿਨਾਂ ਦੇ ਵਿੱਚ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਤੇ ਥੋੜ੍ਹਾ ਐਕਸਟਰਾ ਟਾਈਮ ਲੈ ਕੇ ਚੱਲੋ। ਜਿਹੜੀਆਂ ਕਾਰਾਂ ਆ ਉਹ ਮੀਂਹ ਦੇ ਵਿੱਚ ਸਲਿੱਡ ਵੀ ਕਰ ਜਾਂਦੀਆਂ ਆ, ਸਕਿੱਡ ਕਰ ਜਾਂਦੀਆਂ, ਤੇ ਉਹਦਾ ਵੀ ਜਿਹੜਾ ਆ ਧਿਆਨ ਰੱਖਿਆ ਜਾਵੇ। ਪਿਛਲੇ ਦਿਨਾਂ 'ਚ ਇੱਦਾਂ ਹੀ ਇੱਕ ਏਰੀਏ ਦੇ ਵਿੱਚ ਇੱਕ ਕਾਰ ਦਾ ਐਕਸੀਡੈਂਟ ਹੋਇਆ ਪਹਿਲੇ ਮੀਂਹ ਦੇ ਉੱਤੇ, ਤੇ ਉਹਦਾ ਜਿਹੜਾ ਡਰਾਈਵਰ ਆ ਉਹਦੀ ਮੌਕੇ ਤੇ ਮੌਤ ਹੋ ਗਈ ਸੀ। ਜੀ, ਜੀ, ਤੇ ਅੱਜ ਰਾਜਕਨਵੀਰ ਸਿੰਘ ਜੀ, ਜਿਹੜੀ ਸਟਾਕ ਮਾਰਕੀਟ ਬੰਦ ਸੀ ਛੁੱਟੀ ਕਰਕੇ, ਬਿਲਕੁਲ ਜੀ। ਇੱਕ ਜ਼ਰੂਰ ਆਪਾਂ ਇਕੋਨਮੀ ਦੇ ਨਾਲ ਰਿਲੇਟਡ ਖਬਰ ਸਾਂਝੀ ਕਰਨੀ ਆ ਵੀ ਅਮਰੀਕਾ ਦੇ ਵਿੱਚ 7 ਮੇਜਰ ਜਿਹੜੀਆਂ ਕੰਪਨੀਆਂ ਆ ਉਹ ਸੰਨ 2023 ਦੇ ਵਿੱਚ ਬੈਂਕਰਪਟ ਹੋਈਆਂ। ਉਹ ਇੱਕ ਵਾਰ ਆਪਾਂ ਦੱਸਦੇ ਰਹਿੰਦੇ ਤੁਹਾਨੂੰ ਬਾਰ-ਬਾਰ ਹਰ ਰੋਜ਼ ਜਦੋਂ ਖਬਰਾਂ ਸਾਂਝੀਆਂ ਕਰਦੇ ਆ, ਪਰ ਜੇ ਸਮ ਅਪ ਕਰਦੇ ਜਾਈਏ, ਕਿਉਂਕਿ ਕਈ ਵਾਰੀ ਇਹ ਮੇਰਾ ਖਬਰ ਸਾਂਝੀ ਕਰਨ ਦਾ ਮਕਸਦ ਇਹ ਆ, ਬਹੁਤ ਸਾਰੇ ਆਪਣੇ ਭਰਾ ਜਿਹੜੇ ਸਮਾਲ ਬਿਜ਼ਨਸ ਦੇ ਵਿੱਚ ਹੈਗੇ ਆ, ਕੋਈ ਟਰੱਕਿੰਗ 'ਚ ਆ, ਕੋਈ ਸਟੋਰਾਂ ਵਾਲੇ, ਕਈ ਸਲੋ ਬਹੁਤ ਚੱਲ ਰਹੇ ਆ, ਸੋ ਬਹੁਤ ਡਿਮੋਰਲਾਈਜ਼ ਹੋ ਜਾਂਦੇ ਆ, ਹੈਲਥ ਇਸ਼ੂ ਹੋ ਜਾਂਦਾ, ਮੈਂਟਲ ਇਸ਼ੂ ਹੋ ਜਾਂਦਾ। ਸੋ ਘਬਰਾਉਣ ਵਾਲੀ ਗੱਲ ਨਹੀਂ। ਤੇ ਤੁਸੀਂ ਦੇਖੋ ਵੀ ਇੱਦਾਂ ਦੀਆਂ ਇੰਨੇ ਸਾਲਾਂ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਬੈਂਕਰਪਟ ਹੋ ਜਾਂਦੀਆਂ, ਮੁੜ ਕੇ ਫੇਰ ਉਹ ਸਰਵਾਈਵ ਕਰ ਜਾਂਦੇ ਹੈਗੇ ਆ। ਸੋ ਇਹਨਾਂ 7 ਵੱਡੀਆਂ ਕੰਪਨੀਆਂ 'ਚ ਇੱਕ ਵੀ ਵਰਕ ਕਰਕੇ ਕੰਪਨੀ ਸੀ, ਬਹੁਤ ਵੱਡੀ ਕੰਪਨੀ ਸੀ ਇਹ। ਇਹਨਾਂ ਨੇ ਚੈਪਟਰ 11 ਨਵੰਬਰ ਮਹੀਨੇ ਦੇ ਵਿੱਚ ਫਾਈਲ ਕੀਤਾ ਹੈਗਾ। ਰਾਈਟ ਏਡ ਤੁਹਾਨੂੰ ਪਤਾ ਹੀ ਆ ਵੀ ਕਿੱਡੀ ਵੱਡੀ ਕੰਪਨੀ ਸੀ। ਇਸ ਨੇ ਵੀ ਜਿਹੜੀ ਆ ਚੈਪਟਰ 11 ਅਕਤੂਬਰ ਮਹੀਨੇ ਦੇ ਵਿੱਚ ਫਾਈਲ ਕੀਤਾ ਹੈਗਾ। ਬੈੱਡ ਬਾਥ ਤੇ ਬਿਯੋਂਡ ਇਹਨਾਂ ਨੇ 360 ਸਟੋਰ ਜਿਹੜੇ ਸੀ ਉਹ ਕਲੋਜ਼ ਕੀਤੇ ਸੀ। ਤੇ ਇਹਨਾਂ ਦੀ ਕਹਿੰਦੇ ਵਨ ਆਫ ਦਾ ਲਾਰਜੈਸਟ ਬੈਂਕਰਪਸੀ ਸੀ ਜੇ ਰੀਟੇਲ ਬਿਜ਼ਨਸ ਦੇ ਵਿੱਚ ਗਿਣਿਆ ਜਾਵੇ। ਇਸੇ ਤਰ੍ਹਾਂ ਟਿਊਜ਼ਡੇ ਮਾਰਨਿੰਗ ਇੱਕ ਹੋਰ ਹੋਮ ਗੁੱਡ ਸਟੋਰ ਆ, ਇਹ 2023 ਦੇ ਵਿੱਚ ਬੈਂਕਰਪਟ ਹੋ ਗਿਆ। ਇਹ ਕਿਤੇ ਇਦਾਂ ਨਾ ਸੋਚਿਓ ਫਿਰ ਟਿਕਟੋਕ ਵਾਲੇ ਕਹਿ ਦਿੰਦੇ ਵੀ ਜੀ ਇੱਕ ਸਟੋਰ ਹੋ ਗਿਆ ਤਾਂ ਹੁਣ ਮਰ ਜਾਣਾ। ਇੱਕ ਨਹੀਂ, ਇਹਨਾਂ ਦੇ 200 ਤੋਂ ਵੱਧ ਸਟੋਰ ਸੀ। ਸੋ ਮੈਂ ਉਹ ਕੰਪਨੀਆਂ ਦੀ ਗੱਲ ਕਰ ਰਿਹਾ ਜਿਨ੍ਹਾਂ ਦੇ 200 400 ਸਟੋਰ ਜਾਂ ਵੱਡੀਆਂ ਕੰਪਨੀਆਂ ਸੀ। ਸੋ ਟਿਊਜ਼ਡੇ ਮਾਰਨਿੰਗ ਦੇ 200 ਤੋਂ ਵੱਧ ਜਿਹੜੇ ਸਟੋਰ ਸੀ ਉਹ ਬੰਦ ਹੋ ਗਏ। 1.7 ਬਿਲੀਅਨ ਡਾਲਰ ਦਾ ਇਹਨਾਂ ਦੇ ਸਿਰ ਕਰਜ਼ਾ ਆ। ਪਾਰਟੀ ਸਿਟੀ ਬਹੁਤ ਵੱਡੀ ਕੰਪਨੀ, ਇਹਨਾਂ ਦੇ ਬਹੁਤ ਸਾਰੇ ਸਟੋਰ ਕਹਿੰਦੇ 800 ਦੇ ਕਰੀਬ USA ਦੇ ਵਿੱਚ ਸਟੋਰ ਆ ਉਹ ਕਲੋਜ਼ ਹੋਣ ਜਾ ਰਹੇ ਆ। ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਆ। 1 ਬਿਲੀਅਨ ਡਾਲਰ ਤੋਂ ਵੱਧ ਦਾ ਜਿਹੜਾ ਆ ਇਹਨਾਂ ਦਾ ਕਰਜ਼ਾ ਸੀ। ਸਮਾਈਲ ਡਾਇਰੈਕਟ ਕਲੱਬ ਇਹਨਾਂ ਨੇ ਵੀ ਚੈਪਟਰ 11 ਜੋ ਆ ਉਹ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਇਸੇ ਤਰ੍ਹਾਂ ਲਾਰਡਸਟਾਊਨ ਮੋਟਰਸ ਕਰਕੇ ਕੰਪਨੀਆਂ, ਇਹਨਾਂ ਨੇ ਵੀ ਚੈਪਟਰ 11 ਜੋ ਆ ਫਾਈਲ ਕੀਤੀ ਆ। 1600 ਤੋਂ ਵੱਧ ਇੰਪਲਾਈ ਸੀ ਇਹਨਾਂ ਦੇ ਵਿੱਚ, ਇਹਨਾਂ ਦੇ ਕੋਲ ਸੰਨ 2022 ਦੇ ਵਿੱਚ। ਸੋ ਇਹ ਜਿਹੜੀਆਂ ਮੇਜਰ 7 ਕੰਪਨੀਆਂ ਆ ਇਹ 2023 ਦੇ ਵਿੱਚ ਬੈਂਕਰਪਟ ਹੋਈਆਂ ਹੈਗੀਆਂ।
ਜੀ, ਜੀ ਬਿਲਕੁਲ। ਸੋ ਧਿਆਨ ਦੇ ਨਾਲ ਜਿਹੜਾ ਉਹ ਸਾਰੀਆਂ ਚੀਜ਼ਾਂ 'ਚ ਚੱਲਣ ਦੀ ਜ਼ਰੂਰਤ ਰਹਿੰਦੀ ਆ। ਬਾਕੀ ਤੁਹਾਨੂੰ ਅਸੀਂ ਜੋ ਨਿਊਜ਼ ਆ ਰਹੀਆਂ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ। ਤੇ ਅ, ਕਰੰਸੀ ਦੀ ਗੱਲ ਕਰਦੇ ਜਾਈਏ ਜਾਂਦੇ-ਜਾਂਦੇ $1 ਦੇ ਬਰਾਬਰ ਇੰਡੀਆ ਦੇ ₹83.17 ਰਹੇ ਆ ਤੇ $1 ਦੇ ਬਰਾਬਰ ਪਾਕਿਸਤਾਨ ਦੇ $281 ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 32 ਸੈਂਟ। ਜੀ, ਸੋਨਾ, ਤੇਲ, ਕ੍ਰਿਪਟੋ ਕਰੰਸੀ ਇਹ ਸਾਰਾ ਕੁਛ ਚੱਲਦਾ ਰਹਿੰਦਾ ਆ। ਸੋਨਾ $2072 ਦੇ ਉੱਤੇ ਚੱਲ ਰਿਹਾ ਆ ਤੇ ਤੇਲ ਦੀ ਕੀਮਤ $74 ਪ੍ਰਤੀ ਬੈਰਲ ਆ। ਕ੍ਰਿਪਟੋ ਕਰੰਸੀ ਚਾਹੇ ਹੁਣ ਸਟਾਕ ਬੰਦ ਆ, ਨਹੀਂ ਬੰਦ, ਇਹ ਜਿਹੜੀ ਆ ਹਮੇਸ਼ਾ ਹੀ 24/7 ਚੱਲਦੇ ਰਹਿੰਦੇ ਆ। ਬਿਟਕੋਇਨ ਇਸ ਮੌਕੇ 43,518 ਤੇ ਇਥੀਰੀਅਮ 2273 ਦੇ ਉੱਤੇ ਚੱਲ ਰਿਹਾ ਆ। NFC ਤੇ AFC ਦੀਆਂ ਟੌਪ ਦੀਆਂ 2 ਟੀਮਾਂ ਦਾ ਅੱਜ ਮੁਕਾਬਲਾ ਇਸ ਟਾਈਮ ਚੱਲ ਰਿਹਾ ਆ। ਰੇਵਨਸ ਨੂੰ ਹੋਸਟ ਕਰ ਰਹੇ ਆ 49ers ਤੇ ਦੇਖੋ ਕਿੱਦਾਂ ਹੁੰਦਾ। ਦੋਨਾਂ ਦੀ ਟੀਮ ਜਿਹੜੀ ਇਸ ਟਾਈਮ 11-3 ਦਾ ਇਸ ਸੀਜ਼ਨ ਦਾ ਰੈਕਡ ਉਹ ਚੱਲ ਰਿਹਾ ਆ। ਤੇ ਜੇ ਆਪਾਂ ਤੁਹਾਨੂੰ ਕਰੰਟਲੀ ਦੱਸੀਏ ਤਾਂ ਪਹਿਲੇ ਕੁਆਟਰ ਦੇ ਐਂਡ ਤੱਕ ਨਾਈਨਰਸ 5-3 ਦੇ ਨਾਲ ਅੱਗੇ ਚੱਲ ਰਹੇ ਸੀ। ਇਹ ਹੁਣ ਜਦੋਂ ਆਪਾਂ ਖਬਰਾਂ ਕਰ ਰਹੇ ਆ ਉਦੋਂ ਆ, ਜਦੋਂ ਹੁਣ ਸਵੇਰ ਨੂੰ ਤੁਹਾਨੂੰ ਅਪਡੇਟ ਦੱਸਾਂਗੇ ਵੀ ਨਾਈਨਰਸ ਦਾ ਕਿੱਦਾਂ ਓਵਰਆਲ ਪਰਫਾਰਮੈਂਸ ਜਿਹੜੀ ਹੋ ਰਹੀ ਆ। ਤੇ ਹੁਣ ਤੇ ਲਈ ਜਾਂਦੇ-ਜਾਂਦੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਕ੍ਰਿਸਚੀਅਨ ਭੈਣ ਭਰਾ ਆ ਉਹਨਾਂ ਨੂੰ ਕ੍ਰਿਸਮਸ ਦੀਆਂ ਵਧਾਈਆਂ। ਤੇ ਬਾਕੀ ਪੰਜਾਬੀ ਰੇਡੀਓ USA ਦੇ ਉੱਤੇ ਵੀ ਆਪਾਂ ਪੂਰਾ ਹਫ਼ਤਾ ਜਿਹੜਾ ਆ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਆ ਉਹਨੂੰ ਸਮਰਪਿਤ ਹੈਗਾ ਤੇ ਲਗਾਤਾਰ ਫਤਿਹਗੜ੍ਹ ਸਾਹਿਬ ਤੋਂ ਉੱਥੇ ਦੇ ਜਿਹੜੇ ਆਲੇ-ਦੁਆਲੇ ਗੁਰੂ ਘਰ ਆ ਵੱਖ-ਵੱਖ ਉੱਥੋਂ ਤੁਸੀਂ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਦੇ ਉੱਤੇ Facebook ਤੇ YouTube ਤੇ ਲਾਈਵ ਟੈਲੀਕਾਸਟ ਹਰ ਰੋਜ਼ ਦੇਖ ਰਹੇ ਹੋ। ਸਾਡੇ ਹਿਸਾਬ ਨਾਲ ਤੜਕੇ ਹੁੰਦਾ ਹੈ ਪਰ ਕੁਝ ਪ੍ਰੋਗਰਾਮ ਫਿਰ ਤੁਹਾਨੂੰ ਆਪਾਂ ਸ਼ਾਮ ਨੂੰ ਵੀ ਜਿਹੜੇ ਆ ਉਹ ਸੁਣਾਉਂਦੇ ਹੈਗੇ। ਜੀ ਬਿਲਕੁਲ। ਹੁਣ ਵੀ ਆ ਪ੍ਰੋਗਰਾਮ ਤੋਂ ਬਾਅਦ 'ਚ ਜਦੋਂ ਸ਼ਾਮ ਦੇ ਦੀਵਾਨ ਚੱਲਣੇ ਆ ਉਹਦੇ ਵਿੱਚ ਉੱਥੋਂ ਜਿਹੜਾ ਕੀਰਤਨ ਕਥਾ ਦੇ ਦੀਵਾਨ ਜਿਹੜੇ ਉਹ ਤੁਹਾਡੇ ਲਈ ਪੇਸ਼ ਕੀਤੇ ਜਾਣਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।